ਦਰਸ਼ਕੋ ਪ੍ਰੀਤਪਾ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ। ਸਿੱਖ ਇਤਿਹਾਸ ਦੇ ਹਵਾਲੇ ਨਾਲ 1892 ਚ ਪ੍ਰਿੰਸੀਪਲ ਸਾਹਿਬ ਸਿੰਘ ਦਾ ਜਨਮ ਹੋਇਆ। ਇਹ ਇੱਕ ਬਹੁਤ ਵੱਡੇ ਗੁਰਬਾਣੀ ਦੇ ਸਕਾਲਰ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਔਰ ਹੋਰ ਬਹੁਤ ਸਾਰਾ ਖਾਸ ਤੌਰ ਤੇ ਕਿ ਕਿਵੇਂ ਗੁਰੂ ਗ੍ਰੰਥ ਸਾਹਿਬ ਦੀ ਇੱਕ ਆਪਣੀ ਗ੍ਰਾਮਰ ਹੈ ਇਸ ਯੂਨੀਕ ਕਾਨਸੈਪਟ ਨੂੰ ਦਿੱਤਾ ਜੀ। 1986 ਚ ਜਦੋਂ ਕਿ 84 ਦੇ ਘੱਲੂਘਾਰੇ ਤੋਂ ਬਾਅਦ ਸਰਕਾਰ ਨੇ ਬੂਟਾ ਨਿਹੰਗਾਂ ਦਾ ਮੁਖੀ ਉਹਨੂੰ ਲਾ ਕੇ ਤੇ ਸਰਕਾਰੀ ਸੇਵਾ ਦੇ ਨਾਲ ਜਿਹੜਾ ਅਕਾਲ ਤਖਤ ਬਣਾਇਆ ਸੀ, ਸਿੰਘਾਂ ਨੇ ਕਿਹਾ ਕਿ ਭਾਈ ਇਹ ਸਿਗਟਾਂ ਦੇ ਧੂਏ 'ਚ ਬਣਿਆ ਸਰਕਾਰ ਸੇਵਾ ਵਾਲਾ ਅਕਾਲ ਤਖਤ ਸਾਨੂੰ ਕਬੂਲ ਨਹੀਂ, ਉਹਨਾਂ ਨੇ ਉਹਨੂੰ ਢਾਹ ਦਿੱਤਾ ਸੀ। ਅੱਜ ਦੇ ਦਿਨ 1986 ਦੇ ਵਿੱਚ ਇਸ ਅਕਾਲ ਤਖਤ ਦੀ ਮੁੜ ਉਸਾਰੀ ਦੇ ਲਈ ਪੰਜ ਪਿਆਰਿਆਂ ਨੇ ਨੀਂਹ ਪੱਥਰ ਰੱਖਿਆ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ ਪ੍ਰੈਜ਼ੀਡੈਂਟ ਡੇ ਹੈ ਅੱਜ। 600 AD ਦੇ ਵਿੱਚ ਪੋਪ ਗ੍ਰੈਗਰੀ ਨੇ ਇਹ ਡਿਕਰੀ ਕੀਤੀ ਸੀ ਕਿ ਜਦੋਂ ਸਨੀਜ਼ਿੰਗ ਹੋਏ, ਨਿਚ ਆਏ ਤੇ ਗॉड ਬਲੈਸ ਯੂ ਕਹਿਣਾ ਜਿਹੜਾ ਹੈ ਇਹ ਬਿਲਕੁਲ ਸਾਡੇ ਅਕੀਦੇ ਮੁਤਾਬਕ। ਸੋ ਜਿਹੜਾ ਗॉड ਬਲੈਸ ਯੂ ਹੈ ਇਹਨਾਂ ਦੀ ਕੈਥੋਲਿਕ ਡਿਕਰੀ ਹੈ। ਤੇ ਵੈਸੇ ਸਾਡੇ ਹੁੰਦਾ ਸੀ ਕਿ ਮਾਵਾਂ ਜਾਂ ਬਜ਼ੁਰਗ ਕਹਿੰਦੇ ਗੁਰੂ ਭਲਾ ਕਰੇ, ਚਾਹੇ ਗੁਰੂ ਭਲਾ ਕਰੇ, ਸੋ ਸਾਡਾ ਗੁਰੂ ਭਲਾ ਕਰੇ ਹੈ। ਸੋ ਇਹ ਪੋਪ ਨੇ 600 AD 'ਚ ਆਰਡਰ ਕੱਢਿਆ ਸੀ ਜੀ। 1914 ਦੇ ਵਿੱਚ ਪਹਿਲੀ 에ਅਰਪਲੇਨ ਫਲਾਈਟ ਜਿਹੜੀ ਹੈ LA ਤੋਂ ਸੈਨ ਫਰਾਂਸਿਸਕੋ ਤੱਕ ਗਈ। 1917 ਦੇ ਵਿੱਚ 425 ਸਾਲ ਬਾਅਦ ਪਹਿਲਾ ਸਿਨਾਗੋਗ ਜਿਹਦੇ 'ਚ ਯਹੂਦੀ ਇਬਾਦਤ ਕਰਦੇ ਨੇ ਸਪੇਨ ਦੇ ਵਿੱਚ ਹੋਂਦ 'ਚ ਆਇਆ, ਕਿਉਂਕਿ ਜਦੋਂ 1492 'ਚ ਇਨਕੁਇਜ਼ੀਸ਼ਨ ਹੋਈ ਮੁਸਲਮਾਨ ਵੀ ਉੱਥੋਂ ਕੱਢ ਦਿੱਤੇ, ਯਹੂਦੀ ਵੀ ਕੱਢ ਦਿੱਤੇ, ਜਿਹੜੇ ਰਹਿ ਗਏ ਉਹ ਈਸਾਈ ਬਣਾ ਲਏ, ਸਾਰੇ ਸਿਨਾਗੋਗ ਢਾਹ ਦਿੱਤੇ, ਮਸੀਤਾਂ ਢਾਹ ਦਿੱਤੀਆਂ। ਸੋ 425 ਸਾਲ ਬਾਅਦ ਉੱਥੇ ਸਿਨਾਗੋਗ ਬਣਿਆ। ਹੁਣ ਤਾਂ ਉਹ ਸੱਦਾ ਦਿੰਦੇ ਨੇ ਕਿ ਜੀ ਆਓ ਜਿਹੜੇ ਸਪੇਨ 'ਚ 600 ਸਾਲ ਪਹਿਲਾਂ ਤੁਹਾਡੇ ਬਜ਼ੁਰਗ ਰਹਿੰਦੇ ਸੀ ਤੁਸੀਂ ਵੀ ਆ ਕੇ ਦੇਖੋ ਜੀ। 1927 ਦੇ ਵਿੱਚ ਡਿਪਲੋਮੈਟਿਕ ਰਿਲੇਸ਼ਨ ਟਰਕੀ ਦੇ ਨਾਲ ਅਮਰੀਕਾ ਨੇ ਐਸਟੈਬਲਿਸ਼ ਕੀਤੇ। 1956 ਚ ਬ੍ਰਿਟਨ ਨੇ ਸਜ਼ਾਏ ਮੌਤ ਡੈਥ ਪੈਨਲਟੀ ਖਤਮ ਕੀਤੀ। 1959 ਚ ਫਿਡਲ ਕਾਸਟਰੋ ਕਿਊਬਾ ਦਾ ਉਹਨੇ ਟੇਕ ਓਵਰ ਕੀਤਾ ਔਰ ਪਹਿਲਾ ਪ੍ਰੀਮੀਅਮ ਬਣਿਆ। ਔਰ ਚਾਈਨਾ ਨੇ 1961 ਦੇ ਵਿੱਚ ਪਹਿਲਾ ਨਿਊਕਲੀਅਰ ਰਿਐਕਟਰ ਇਸਤੇਮਾਲ ਕੀਤਾ। ਜੀ ਡਾਕਟਰ ਸਾਹਿਬ, ਸਾਡਾ ਅੱਜ ਦਾ ਸਵਾਲ ਹੈ ਜੰਮੂ ਕਸ਼ਮੀਰ ਵਿੱਚ BJP ਅਤੇ PDP ਪਾਰਟੀਆਂ ਵਿਚਕਾਰ ਸਮਝੌਤੇ ਨੂੰ RSS ਤੋਂ ਮਨਜ਼ੂਰ ਕਰਵਾਇਆ ਜਾਏਗਾ। ਜੀ ਡਾਕਟਰ ਸਾਹਿਬ, ਕੀ ਹੈ ਇਹ ਮਸਲਾ? देखो, ज़ाहिर है कि बेशक मोदी और पूरी सरकार फेडरल लोकतंत्र डेमोक्रेसी बाई द पीपल फॉर द पीपल ऑफ द पीपल, लेकिन ज़ाहिर है भी पावर जिहड़ी RSS सरकार नागपुर तो चलती है। हुण जम्मू कश्मीर च PDP पार्टी सब तो ज़्यादा सीटां BJP दे नाल सरकार बने ना बने ये अलायंस हुण जिहड़ी टीम इन्हां ने बनाई, सरकार ने BJP ने गलबात लई PDP ਹੁਣ ਉਹਨਾਂ ਨੇ ਐਨ ਕੰਪਰੋਮਾਈਜ਼ ਕੰਪਲੀਟ ਕਰ ਲਿਆ। ਉਹ ਚਾਹਿਆ ਜੀ ਆਰਟੀਕਲ 370 ਨੂੰ BJP ਟੱਚ ਨਹੀਂ ਕਰੇਗੀ, ਜਿਹੜਾ ਸਪੈਸ਼ਲ ਪਾਵਰਸ ਐਕਟ ਜਿਹੜਾ ਦਿੱਤਾ ਹੈ ਉਹਨੂੰ ਫੇਜ਼ ਆਊਟ ਕੀਤਾ ਜਾਏਗਾ, ਹੌਲੀ ਹੌਲੀ ਖਤਮ ਕੀਤਾ ਜਾਏਗਾ, ਹੋਰ ਵੀ ਸ਼ਰਤਾਂ ਨੇ ਐਨ ਰਾਜ। ਤੇ ਐਨ 12th ਆਵਰ ਤੇ ਜਦੋਂ ਹੁਣ ਇਹ ਐਕਸਪੈਕਟਡ ਸੀ ਕਿ ਅਨਾਉਂਸ ਹੋਏਗਾ ਕਿ ਇੰਨੀ ਦੀ ਤਰੀਕ ਨੂੰ ਸਰਕਾਰ ਬਣ ਸਕਦੀ ਹੈ, ਨਾਲ ਹੀ ਆ ਗਿਆ ਜੀ ਇਹ ਜਿਹੜਾ ਅਸੀਂ ਸਮਝੌਤਾ ਕੀਤਾ ਇਹ ਪਹਿਲਾਂ ਸਬਜੈਕਟ ਟੂ RSS ਅਪਰੂਵਲ ਹੈ। ਇਹ ਹੁਣ RSS ਨੂੰ ਦੱਸੇਗਾ ਕਿ ਵੀ ਉਹਨਾਂ ਨੇ ਮੰਨਣਾ ਹੈ ਨਹੀਂ ਮੰਨਣਾ। ਉਹ ਸ਼ਰਤਾਂ ਲਾ ਕੇ ਵੀ ਦੇ ਸਕਦੇ ਨੇ, ਮੰਨ ਵੀ ਸਕਦੇ ਨੇ, ਰਿਜੈਕਟ ਵੀ ਕਰ ਸਕਦੇ ਨੇ। ਪਰ ਗੱਲ ਇਹ ਨਹੀਂ ਹੈ ਕਿ ਵੀ ਮੰਨਦੇ ਨੇ ਕਿ ਰਿਜੈਕਟ ਕਰਦੇ ਨੇ। ਗੱਲ ਇਹ ਹੈ ਵੀ ਅਲਟੀਮੇਟ ਅਥਾਰਟੀ ਜਿਹੜੀ ਹੈ, ਪਾਵਰ ਜਿਹੜੀ ਹੈ ਉਹ ਮੋਦੀ ਸਰਕਾਰ ਨਹੀਂ ਜਾਂ ਲੋਕਾਂ ਦੀ ਸਰਕਾਰ ਦੇ ਕੋਲ ਨਹੀਂ ਹੈ, ਪਾਵਰ ਤਾਂ RSS ਕੋਲ ਹੈ। ਐਵੇਂ ਨਹੀਂ ਉਹਨਾਂ ਨੇ ਕਿਹਾ ਵਿਸ਼ਵ ਹਿੰਦੂ ਪਰਿਸ਼ਦ ਤੇ ਦੂਜੇ ਨੇ ਜੀ ਕਿ 800 ਸਾਲ ਬਾਅਦ ਸਾਡੇ ਕੋਲ ਹਿੰਦੂ ਰਾਜ ਆਇਆ ਹੈ ਵਾਪਸ, क्योंकि इन्हों नेहरू और शास्त्री और चंद्रशेखर और नरसिम्हा राव चो भी हिंदू नज़र नहीं आता, क्योंकि हुण सीधा कंट्रोल RSS का है, हिंदूत्ववाद है। और ये पब्लिक खबर है सारे पासे। उन्होंने कहा जी जो हुण होया ये सब्जैक्ट टू RSS अप्रूवल है। समृति ईरानी ने कोई स्किल टैसट का जिहड़ा वो प्रोग्राम जारी करना सी, कल जाके RSS की अप्रूवल लई गई है कि जी तुसीं दसो असीं किवें करिए। उस तो पहलां होर भी सो इस वेले रूल भारत ਦੇ ਵਿੱਚ ਸਿੱਧੇ ਤੌਰ ਦੇ ਉੱਤੇ ਜਿਹੜਾ ਉਹ RSS ਤੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਨੰਦ ਲਾਲ ਜੀ ਦੀ ਰੁਬਾਈ ਨੰਬਰ 11 ਨੂੰ ਚੁਣਿਆ ਜੀ। ਔਰ ਇਸ ਦਾ ਮੂਲ ਪਾਠ ਹੈ ਪੁਰਗਸ਼ਤ ਜੇ ਸਰ ਤਬਾ ਕਦਮ ਨੂਰ ਉਲ ਨੂਰ ਆਇਨਾ ਕੇ ਦਰ ਵੈ ਨਾ ਬਵਦ हेच कसूर तहकीक बदा जे गाफला
ਦੂਰ ਬਵਦ ਉਹ ਦਰ ਦਿਲੇ ਆਰਫਾਂ ਖੁਦ ਕਰਦਾ ਜ਼ਹੂਰ। ਇਸ ਦਾ ਮਤਲਬ ਹੈ ਕਿ ਜੇ ਉਸ ਨਿਰੰਕਾਰ ਦਾ ਨੂਰ ਪਿਆਰ ਸਿਰ ਤੋਂ ਪੈਰਾਂ ਤੱਕ ਭਰ ਜਾਏ ਤੇ ਫਿਰ ਸਾਰਾ ਵਜੂਦ, ਸਾਰਾ ਬਦਨ, ਸਾਰੀ ਦੇਹ ਹੀ ਇੱਕ ਸ਼ੀਸ਼ਾ ਬਣ ਜਾਂਦਾ ਹੈ। ਔਰ ਇਹ ਜਿਹੜਾ ਸੱਚ ਦਾ ਸ਼ੀਸ਼ਾ ਹੈ, ਇਸ ਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਮਨਮੁਖਾਂ ਤੋਂ ਦੂਰ ਰਹੇ, ਕਿਉਂਕਿ ਜਿਸ ਹਿਰਦੇ ਦੇ ਵਿੱਚ, ਜਿਸ ਦੇਹ ਦੇ ਵਿੱਚ ਨਿਰੰਕਾਰ ਆ ਕੇ ਵਸ ਜਾਂਦਾ ਹੈ, ਉੱਥੇ ਜਿਹੜਾ ਹੈ ਉਸ ਦਾ ਹੀ ਜਲਵਾ ਹੁੰਦਾ ਹੈ। ਕਿਸੇ ਹੋਰ ਨੂੰ ਉਸ ਦੇ ਨਾਲ ਜੋੜਨਾ ਤੁਹਾਡੇ ਉਸ ਜਲਵੇ ਨੂੰ ਕਮਜ਼ੋਰ ਕਰਦਾ ਹੈ। ਜੀ ਪੰਜਾਬੀ ਅਨੁਵਾਦ ਪ੍ਰਿੰਸੀਪਲ ਹਰਭਜਨ ਸਿੰਘ ਦੇ। ਸਿਰ ਤੋਂ ਪੈਰਾਂ ਤੀਕਰ ਯਾਰੋ ਨੂਰੋ ਨੂਰ ਜੋ ਹੋਇਆ, ਬਦਨ ਉਸ ਦਾ ਸ਼ੀਸ਼ਾ ਸਮਝੋ ਦੋਸ਼ ਰਹਿਤ ਹੈ ਗੋਇਆ। ਸਿਰ ਤੋਂ ਪੈਰਾਂ ਤੀਕਰ ਯਾਰੋ ਨੂਰੋ ਨੂਰ ਜੋ ਹੋਇਆ, ਬਦਨ ਉਸ ਦਾ ਸ਼ੀਸ਼ਾ ਸਮਝੋ ਦੋਸ਼ ਰਹਿਤ ਹੈ ਗੋਇਆ। ਮਨਮੁਖਾਂ ਦੀ ਸੰਗਤ ਕੋਲੋਂ ਦੂਰ ਸਦਾ ਰੱਬ ਰਹਿੰਦਾ, ਆਤਮ ਵੇਤਾ ਦੇ ਦਿਲ ਅੰਦਰ ਰੱਬੀ ਨੂਰ ਸਮਾਇਆ। ਆਤਮ ਵੇਤਾ ਜਿਹੜਾ ਨਿਰੰਕਾਰ ਨਾਲ ਜੁੜਿਆ ਹੋਇਆ ਹੈ, ਉਸ ਦੇ ਅੰਦਰ ਹਮੇਸ਼ਾ ਰੱਬ ਦਾ ਨੂਰ ਰਹਿੰਦਾ ਹੈ। ਸੋ ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਨੂੰ ਆਗਿਆ ਦਿਓ ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।